ਵਿਸ਼ਾ ਹੈ ਭੀੜ ਦੀ ਮਾਨਸਿਕਤਾ। ਜੇਮਸ ਥਰਬਰ ਦੀ ਇੱਕ ਕਥਾ ਅਨੁਸਾਰ ਨਿਓਲਿਆਂ ਦੀ ਪ੍ਰਜਾਤੀ 'ਚ ਇੱਕ ਅਜਿਹਾ ਨਿਓਲਾ ਪੈਦਾ ਹੋ ਗਿਆ ਜੋ ਸ਼ਕਲ ਸੂਰਤ ਅਤੇ ਦਿੱਖ ਵਜੋਂ ਹੂ-ਬਹੂ ਨਿਓਲਾ ਜਿਹਾ ਹੀ ਸੀ, ਪਰ ਉਹਦਾ ਸੁਭਾਅ ਨਿਓਲਿਆਂ ਜਿਹਾ ਨਹੀਂ ਸੀ। ਪੁਰਖਿਆਂ ਨਸੀਹਤ ਦਿੱਤੀ, ਸਦੀਆਂ ਤੋਂ ਸੱਪਾਂ ਨਾਲ ਸਾਡੀ ਦੁਸ਼ਮਣੀ ਹੈ। ਉਹਨੇ ਕਿਹਾ, ਤੁਹਾਡੀ ਹੋਏਗੀ, ਮੇਰੀ ਤਾਂ ਨਹੀਂ। ਮੇਰਾ ਸੱਪਾਂ ਨੇ ਕੀ ਵਿਗਾੜਿਆ? ਮੈਂ ਸੱਪਾਂ ਨੂੰ ਦੁਸ਼ਮਣ ਸਮਝਾ। ਖਬਰ ਫੈਲ ਗਈ, ਅਜਿਹਾ ਨਿਓਲਾ ਪੈਦਾ ਹੋ ਗਿਆ ਜੋ ਦਿੱਖ ਵਜੋਂ ਤਾਂ ਨਿਓਲਾ ਹੈ, ਪਰ ਹੈ ਸੱਪਾਂ ਜਿਹਾ। ਜ਼ਮੀਨ 'ਤੇ ਰੀਂਗਦਾ ਅਤੇ ਸੱਪਾਂ ਨੂੰ ਆਪਣਾ ਸੱਜਣ ਸਮਝਦਾ। ਇਸ ਤਰ੍ਹਾਂ ਕਦੇ ਹੋਇਆ ਨਹੀਂ ਕਿਸੇ ਨੇ ਆਪਣਾ ਜਨਮਜਾਤ ਸੁਭਾਅ ਤਿਆਗਿਆ ਹੋਵੇ। ਇਹ ਜਿਉਂਦਾ ਰਿਹਾ ਤਾਂ ਹੋਰ ਵੀ ਨਿਓਲੇ ਸੱਪਾਂ ਦੇ ਮਿੱਤਰ ਬਣ ਸਕਦੇ ਹੈ। ਆਖਰ ਫੈਸਲਾ ਹੋਇਆ, ਇਹਦਾ ਜਿਉਂਦੇ ਰਹਿਣਾ ਠੀਕ ਨਹੀਂ, ਨਿਓਲਾ ਮਾਰ ਦਿੱਤਾ ਗਿਆ। ਅੰਤ 'ਚ ਜੇਮਸ ਥਰਬਰ ਨੇ ਲਿਖਿਆ, ਜ਼ਰੂਰੀ ਨਹੀਂ ਕੋਈ ਦੁਸ਼ਮਣ ਹੱਥੋਂ ਹੀ ਮਾਰਿਆ ਜਾਂਦਾ ਹੋਵੇ, ਆਪਣੇ ਹੱਥੋਂ ਵੀ ਮਾਰਿਆ ਜਾ ਸਕਦਾ ਹੈ। ਧੰਨਵਾਦ।